80 ਜਿਹੜਾ NA80 हल्का है कौमी असैम्बली का ਉਹਦੇ ਵਿੱਚ शाहिद उस्मान इब्राहिम ਇਹ ਨੌ ਵਾਰਦ ਨੇ ਜਾਂ ਨਵਾਂ ਚਿਹਰਾ ਨੇ। ਪਹਿਲੇ ਇਸੇ ਹੀ ਹਲਕੇ ਦੇ ਵਿੱਚ ਇਹਨਾਂ ਦੇ वालिद गिरामी जनाबे बैरिस्टर उस्मान इब्राहिम वो मुतअद्दद बार नवाज लीग के टिकट के उत्ते MNA मुंतखब हो चुके हैं। दोवें जिला वजीराबाद के जिहड़े सूबाई असैम्बली के हल्का जात ने उन्हां दोवां हल्कियां दे विच नवाज लीगी क्यादत ने दो अजिहियां बंदियां नूं अपना उम्मीदवार नामजद किया है जिहड़े बिल्कुल नवे चेहरे ने। प्यारिओ साडी नवाज लीगी क्यादत जिहड़ी है इन्हां दे इंतखाब ਕਰਨ ਦਾ ਆਪਣੇ ਉਮੀਦਵਾਰਾਂ ਨੂੰ ਨਾਮਜ਼ਦ ਕਰਨ ਦਾ ਬੜਾ ਨਵੇਕਲਾ ਜਿਹਾ ਤੇ ਬੜਾ ਮੁਨਫਰਿਦ ਜਿਹਾ ਅੰਦਾਜ਼ ਹੈ। ਅਜਿਹੇ ਹਲਕਾ ਜਾਤ ਵੀ ਨੇ ਜਿਨ੍ਹਾਂ ਦੇ ਵਿੱਚ ਬਹੁਤ ਦੇਰ ਦੇ ਵਾਬਸਤਗਾਨ ਜਿਹੜੇ ਸਨ ਨਵਾਜ਼ ਲੀਗ ਦੇ ਉਹਨਾਂ ਨੂੰ ਮੁਸਤਰਦ ਕਰ ਦਿੱਤਾ ਗਿਆ ਹੈ। ਉਹਨਾਂ ਦੀਆਂ ਐਪਲੀਕੇਸ਼ਨਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਗੌਰ ਹੀ ਨਹੀਂ ਕੀਤਾ ਗਿਆ। ਅਹਿਲੇ ਵਜ਼ੀਰਾਬਾਦ ਦੀ ਵੀ ਬੜੀ ਵੱਡੀ ਇਹ ਮੰਗ ਸੀ ਔਰ ਬੜਾ पुरजोर मुतालबा कि बंदा जेड़ा भी तुसी MPA बनाना है उन्होंने वजीराबाद का होना चाहिए, वजीराबाद का रिहायशी होना चाहिए। वजीराबाद के सूबाई असैम्बली के दोवां हल्कियां दे विच PP 36 ते PP 35 दे विच कि प्यारिओ नवाज लीगी ही नवाज लीगी दे सामने आ गया है। वजीराबाद की कौमी असैम्बली की निशिस्त जिहड़ी कि डॉक्टर निसार अहमद चीमा साहब होरी हमेशा जित के नवाज लीग नूं पेश करते हैं अपनी क्यादत नूं, ऐतकी उत्थे उन्हां दा जितना जिहड़ा वो भी मुश्किल होएगा। नवाज लीग धड़ेबंदियां दा शिकार हो चुकी है पूरे जिला वजीराबाद दे विच। दूसरे नंबर ते इन्हां दिनां दे विच प्यारिओ तुसीं खुद भी इस गल दे मोतरफ हो कि PTI का वोट बैंक वधिया है। बिस्मिल्लाहिर्रहमानिर्रहीम। प्यारे वेखन वालिओ अस्सलामु अलैकुम रहमतुल्लाह। प्यारिओ अल्लाह पाक सच्चे साहिब दे हुजूर साडी बेनती है, अल्लाह पाक सच्चा साहिब तुहानू सानू ते साडे प्यारे पाकिस्तान नू सदा रहिंदी दुनिया तीक शाद ते आबाद रखे। ते अल्लाह पाक सच्चा साईं 8 फरवरी 2024 के आइंदा इंतखाबात जिहड़े कि साडे कौमी इलैक्शनस होने लई जा रहे हैं उन्हां दे सिट्टे दे विच सानू एक अजिही मुखलिस ते मुहिब्बे वतन क्यादत अल्लाह पाक सच्चा साईं अनायत करे जिहड़ी साडे वास्ते भी ते साडे पाकिस्तान दे वास्ते भी बड़ी मुखलस होवे, फायदेमंदी साबित होवे, पाकिस्तान खुशहाल हो जाए ते माड़ियां दियां हालतां भी बदल जान। प्यारिओ गुजरांवाला दी सियासी सूरत हाल ताज़ा तरीन लैके ते तुहाडी सेवा दे विच मैं हाज़र होया वां। अर्ज़े वे पई जिन्ने साडे गुजरांवाला डिस्ट्रिक्ट दे ते बशमूल वजीराबाद उन्होंने जे अड जिला
ਮੰਨ ਲਈਏ ਤਾਂ ਵੀ ਤੇ ਜੇ ਗੁਜਰਾਂਵਾਲੇ ਦਾ ਹੀ ਇੱਕ ਹਿੱਸਾ ਸਮਝੀਏ, ਕਿਉਂਕਿ ਇੰਤਜ਼ਾਮੀਆਂ ਦੇ ਹਵਾਲੇ ਦੇ ਨਾਲ ਜ਼ਿਲ੍ਹਾ ਵਜ਼ੀਰਾਬਾਦ ਜਿਹੜਾ ਹੈ ਉਹ ਵੀ ਇਸ ਵੇਲੇ ਗੁਜਰਾਂਵਾਲਾ ਰੀਜਨ ਦੇ ਵਿੱਚ ਹੀ ਸ਼ਾਮਿਲ ਹੈ। ਤੇ ਅਸੀਂ ਇਹ ਦੇਖਦੇ ਹਾਂ ਕਿ ਨਵਾਜ਼ ਲੀਗ ਦੀ ਸਭ ਤੋਂ ਪਹਿਲੇ ਗੱਲ ਕਰੀਏ ਤੇ ਨਵਾਜ਼ ਲੀਗ ਨੇ ਕੌਮੀ ਅਸੈਂਬਲੀ ਦੀਆਂ ਵਜ਼ੀਰਾਬਾਦ ਤੇ ਗੁਜਰਾਂਵਾਲਾ ਦੀਆਂ तमाम ਨਸ਼ਿਸਤਾਂ ਦੇ ਉੱਤੇ ਆਪਣੇ ਸਾਬਕ MNAs ਜਿਹੜੇ ਨੇ ਉਹਨਾਂ ਨੂੰ ਹੀ ਆਇੰਦਾ ਇੰਤਖਾਬਾਤ ਦੇ ਵਿੱਚ ਵੀ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ। ਯਾਨੀ ਹਲਕਾ NA 66 ਵਜ਼ੀਰਾਬਾਦ ਦਾ ਇੱਕੋ ਹੀ, ਤੁਹਾਡੀ ਖਿਦਮਤ ਵਿੱਚ ਮੈਂ ਆਪਣੇ ਪਿਛਲੇ ਵਲੌਗਸ ਦੇ ਵਿੱਚ ਅਰਜ਼ ਕੀਤਾ ਸੀ ਕਿ ਇੱਕੋ ਹੀ ਕੌਮੀ ਅਸੈਂਬਲੀ ਦਾ ਹਲਕਾ ਹੈ ਪੂਰੇ ਵਜ਼ੀਰਾਬਾਦ ਜ਼ਿਲ੍ਹੇ ਦਾ। ਇਹ ਵੇਖ ਲਓ ਹੁਣ ਕਿੱਡਾ ਕੁ ਜ਼ਿਲ੍ਹਾ ਹੈ। ਇਹ ਸਿਰਫ ਚੌਧਰੀ ਪਰਵੇਜ਼ ਲਾਈ ਹੋਰਾਂ ਨੇ ਪਤਾ ਨਹੀਂ ਕਿਉਂ ਬਵਜੂਹ ਇਹ ਜ਼ਿਲ੍ਹਾ ਬਣਾਇਆ ਸੀ। ਇਹ ਤੇ ਹੁਣ ਕਦੀ ਉਹਨਾਂ ਦੀਆਂ ਸਖਤੀਆਂ ਮਾਫ ਅੱਲਾ ਪਾਕ ਕਰੇਗਾ ਤੇ ਕਦੀ ਕਿਤੇ ਬੈਠੇ ਹੋਣਗੇ ਤੇ ਫਿਰ ਉਹ ਆਪੇ ਹੀ ਦੱਸਣਗੇ ਕਿ ਇਹਦੇ ਪਸੇ ਪਰਦਾ ਕੀ ਮੁਹਰਕਾਤ ਸਨ ਵਜ਼ੀਰਾਬਾਦ ਨੂੰ ਜ਼ਿਲ੍ਹਾ ਬਣਾਉਣ ਦੇ ਪਸੇ ਪਰਦਾ। ਪਿਆਰਿਓ, ਇਹ ਕੌਮੀ ਅਸੈਂਬਲੀ ਦੀ ਇੱਕ ਨਸ਼ਿਸਤ ਦੇ ਉੱਤੇ ਮੁਸ਼ਤਮਿਲ ਇਸ ਡਿਸਟ੍ਰਿਕਟ ਵਜ਼ੀਰਾਬਾਦ ਦੇ ਵਿੱਚ ਨਵਾਜ਼ ਲੀਗ ਨੇ ਆਪਣੇ ਸਾਬਕ MNA ਡਾਕਟਰ ਨਿਸਾਰ ਅਹਿਮਦ ਚੀਮਾ ਹੋਰਾਂ ਨੂੰ ਹੀ 8 ਫਰਵਰੀ 2024 ਦੇ ਆਇੰਦਾ ਇੰਤਖਾਬਾਤ ਦੇ ਵਾਸਤੇ ਵੀ ਆਪਣਾ MNA ਦਾ ਉਮੀਦਵਾਰ, ਕੌਮੀ ਅਸੈਂਬਲੀ ਦਾ ਉਮੀਦਵਾਰ ਨਾਮਜ਼ਦ ਕੀਤਾ ਹੈ। ਉਸ ਤੋਂ ਬਾਅਦ ਫਿਰ ਗੁਜਰਾਂਵਾਲੇ ਲਾ ਜਾਈਏ ਤੇ ਹਲਕਾ ਕੌਮੀ ਅਸੈਂਬਲੀ ਦਾ NS 77 ਜਿਹੜਾ ਹੈ ਉਹਦੇ ਵਿੱਚ ਜਨਾਬ ਮਹਿਮੂਦ ਬਸ਼ੀਰ ਵਿਰਕ ਸਾਬਕ ਨਵਾਜ਼ ਲੀਗ ਦੇ 4 ਵਾਰੀ MNA ਹੋ ਚੁੱਕੇ ਨੇ, ਉਹਨਾਂ ਨੂੰ ਹੀ ਆਇੰਦਾ ਵੀ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ। NA 78 ਸ਼ਹਿਰ ਦਾ ਮਰਕਜ਼ੀ ਹਲਕਾ ਜਿਹੜਾ ਹੈ, ਸਾਡੇ ਸ਼ਹਿਰ ਗੁਜਰਾਂਵਾਲੇ ਦਾ ਮਰਕਜ਼ ਅੰਦਰੂਨ ਜਿਹੜਾ ਜ਼ਿਆਦਾ ਮਸ਼ਰਕੀ ਹਿੱਸਾ GT ਰੋਡ ਤੋਂ ਮਸ਼ਰਕ ਵੱਲ ਦਾ तमाम ਏਰੀਆ, ਇਹਦੇ ਵਿੱਚ ਕੁਛ ਮੁਜ਼ਾਫਾਤੀ ਕਸਬਾਤ ਦਿਹਾਤ ਵੀ ਹੁਣ ਸ਼ਾਮਿਲ ਹੋ ਚੁੱਕੇ ਨੇ। ਇਹਦੇ ਵਿੱਚ ਵੀ ਸਾਬਕ ਵਫਾਕੀ ਵਜ਼ੀਰ ਨਵਾਜ਼ ਲੀਗ ਦੇ, ਜਿਨ੍ਹਾਂ ਦੇ ਵਾਲਦੇ ਗ੍ਰਾਮੀ ਵੀ ਨਵਾਜ਼ ਲੀਗ ਵੱਲੋਂ ਵਜ਼ੀਰ ਰਹਿ ਚੁੱਕੇ ਨੇ, ਉਹ ਹੀ MNA ਦੇ ਉਮੀਦਵਾਰ ਨੇ। ਨਵਾਜ਼ ਲੀਗ ਨੇ ਉਹਨਾਂ ਨੂੰ ਹੀ ਆਪਣਾ ਟਿਕਟ ਅਵਾਰਡ ਕੀਤਾ ਹੈ ਆਇੰਦਾ ਇੰਤਖਾਬਾਤ ਦੇ ਵਾਸਤੇ ਵੀ। ਪਿਆਰਿਓ, ਉਸ ਤੋਂ ਬਾਅਦ NA 79 ਯਾਨੀ ਹਲਕਾ ਕੌਮੀ ਅਸੈਂਬਲੀ ਦਾ 79, ਉਹਦੇ ਵਿੱਚ ਜ਼ੁਲਫਕਾਰ ਭਿੰਡਰ, ਉਹ ਵੀ ਸਾਬਕ, ਤੁਹਾਨੂੰ ਅਰਜ਼ ਕੀਤੀ ਹੈ ਕਿ ਉਮੀਦਵਾਰ ਮੌਜੂਦਾ ਨੇ ਲੇਕਿਨ ਸਾਬਕ MNA ਰਹੇ ਨੇ, ਉਹ ਵੀ ਨਵਾਜ਼ ਲੀਗ ਦੇ ਹੀ। 80 ਜਿਹੜਾ NA 80 ਹਲਕਾ ਹੈ ਕੌਮੀ ਅਸੈਂਬਲੀ ਦਾ, ਉਹਦੇ ਵਿੱਚ ਸ਼ਾਹਿਦ ਉਸਮਾਨ ਇਬਰਾਹੀਮ, ਇਹ ਨੌ ਵਾਰਦ ਨੇ ਜਾਂ ਨਵਾਂ ਚਿਹਰਾ ਨੇ। ਪਹਿਲੇ ਇਸੇ ਹੀ ਹਲਕੇ ਦੇ ਵਿੱਚ ਇਹਨਾਂ ਦੇ ਵਾਲਿਦੇ ਗਿਰਾਮੀ ਜਨਾਬੇ ਬੈਰਿਸਟਰ ਉਸਮਾਨ ਇਬਰਾਹੀਮ, ਉਹ ਮੁਤਅੱਦਦ ਬਾਰ ਨਵਾਜ਼ ਲੀਗ ਦੇ ਟਿਕਟ ਦੇ ਉੱਤੇ MNA ਮੁੰਤਖਬ ਹੋ ਚੁੱਕੇ ਨੇ। ਬੜੀ ਨੇਕ ਸ਼ੋਹਰਤ ਸ਼ਖਸੀਅਤ ਨੇ, ਇਹ ਉਹਨਾਂ ਦੇ ਫਰਜ਼ੰਦੇ ਅਰਜਮੰਦ ਨੇ। ਐਤਕੀ ਉਸਮਾਨ ਇਬਰਾਹੀਮ ਸਾਹਿਬ ਨੇ ਆਪਣੇ ਬੇਟੇ ਨੂੰ ਮੈਦਾਨ ਸਿਆਸਤ ਦੇ ਵਿੱਚ ਉਤਾਰਿਆ ਹੈ ਆਪਣੇ ਹੀ ਹਲਕੇ ਦੇ ਵਿੱਚੋਂ, ਤੇ ਉਹਨਾਂ ਦੇ ਸਪੁੱਤਰ ਸ਼ਾਹਿਦ ਉਸਮਾਨ ਇਬਰਾਹੀਮ ਐਤਕੀ ਹਲਕਾ NA 80 ਦੇ ਵਿੱਚੋਂ ਇੰਤਖਾਬ ਲੜਨਗੇ। ਯਾਨੀ ਕੌਮੀ ਅਸੈਂਬਲੀ ਦੀਆਂ ਨਸ਼ਿਸਤਾਂ ਮਿਲੀਆਂ ਤੇ ਪੁਰਾਣਿਆਂ ਹੀ ਸਾਬਕਾ ਹੀ MNAs ਨੂੰ ਨੇ, ਲੇਕਿਨ ਇਸ ਜਿਹੜੀ ਹਲਕਾ NA 80 ਹੈ ਕੌਮੀ ਅਸੈਂਬਲੀ ਦਾ, ਇਹਦੇ ਵਿੱਚ ਇਹ ਫਰਕ ਹੈ ਕਿ ਵਾਲਦ ਸਾਹਿਬ ਆਪੂ ਇੰਤਖਾਬ ਐਤਕੀ ਨਹੀਂ ਲੜ ਰਹੇ, ਜਨਾਬੇ ਬੈਰਿਸਟਰ ਉਸਮਾਨ ਇਬਰਾਹੀਮ ਤੇ ਉਹਨਾਂ ਦੇ ਸਪੁੱਤਰ ਸ਼ਾਹਿਦ ਉਸਮਾਨ ਇਬਰਾਹੀਮ ਇੱਥੋਂ ਇੰਤਖਾਬ ਲੜ ਰਹੇ ਨੇ। ਅੱਗੇ ਆ ਗਿਆ ਜੀ ਕੌਮੀ ਅਸੈਂਬਲੀ ਦਾ ਹਲਕਾ NA 81 ਨੁਸ਼ਹਿਰਾ ਵਿਰਕਾਂ ਤੇ ਉਹਦੇ ਇਰਦ ਗਿਰਦ ਦੇ ਆਲੇ ਦੁਆਲੇ ਦੇ ਦਿਹਾਤ ਕਸਬਾਤ ਦੇ ਉੱਤੇ ਮੁਸ਼ਤਮਿਲ ਹੈ। ਇਹਦੇ ਵਿੱਚ ਵੀ ਅਜ਼ਰ ਕਯੂਮ ਨਾਰਾ, ਜਿਹੜੇ ਕਿ ਪਹਿਲੇ ਵੀ ਨਵਾਜ਼ ਲੀਗ ਦੇ ਹੀ MNA ਸਨ, ਐਤਕੀ ਵੀ ਟਿਕਟ ਉਹਨਾਂ ਨੂੰ ਹੀ ਅਵਾਰਡ ਕੀਤਾ ਹੈ ਪਾਰਟੀ ਕਿਆਦਤ ਨੇ।
ਪਿਆਰਿਓ, ਇਹ ਤੇ ਸਨ ਸਾਡੇ ਕੌਮੀ ਅਸੈਂਬਲੀ ਦੇ ਹਲਕੇ, ਜਿਨ੍ਹਾਂ ਦੇ ਵਿੱਚ ਤੁਹਾਨੂੰ ਅਰਜ਼ ਕੀਤੀ ਹੈ ਕਿ ਤਮਾਮ ਪੁਰਾਣੇ ਹੀ ਸਾਬਕ ਹੀ MNAs ਨੂੰ ਐਤਕੀ ਵੀ ਨਵਾਜ਼ ਲੀਗ ਦੀ ਆਲਾ ਕਿਆਦਤ ਨੇ ਟਿਕਟਾਂ ਦਿੱਤੀਆਂ ਨੇ। ਸਿਰਫ ਫਰਕ ਇੰਨਾ ਹੈ ਕਿ ਹਲਕਾ NA 80 ਜਿਹੜਾ ਕੌਮੀ ਅਸੈਂਬਲੀ ਦਾ, ਉੱਥੇ ਬੈਰਿਸਟਰ ਉਸਮਾਨ ਇਬਰਾਹੀਮ ਦੀ ਬਜਾਏ ਉਹਨਾਂ ਦੇ ਪੁੱਤਰ ਇੰਤਖਾਬ ਲੜਨਗੇ ਕੌਮੀ ਅਸੈਂਬਲੀ ਦਾ। ਪਿਆਰਿਓ, ਇਹ ਤੇ ਅਸਾਂ ਤੁਹਾਡੀ ਖਿਦਮਤ ਦੇ ਵਿੱਚ ਬਿਆਨ ਕੀਤੀ ਸਾਰੀ ਤਫਸੀਲ ਕੌਮੀ ਅਸੈਂਬਲੀ ਦੇ ਹਲਕਾ ਜਾਤ ਦੀ। ਹੁਣ ਤੁਹਾਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਨਵਾਜ਼ ਲੀਗੀ ਕਿਆਦਤ ਨੇ, ਯਾਨੀ ਕਾਇਦੇ ਨਵਾਜ਼ ਲੀਗ ਜਨਾਬ ਮੀਆਂ ਮੁਹੰਮਦ ਨਵਾਜ਼ ਸ਼ਰੀਫ ਹੋਰਾਂ ਨੇ, ਤੇ ਉਹਨਾਂ ਦੀ ਜਿਹੜੀ ਸਿਲੈਕਸ਼ਨ ਕਮੇਟੀ ਸੀ ਜਿਹਨੇ ਇੰਤਖਾਬ ਕਰਨਾ ਸੀ ਉਮੀਦਵਾਰਾਂ ਦੇ ਵਿੱਚੋਂ ਕਿ ਕਿਸ ਉਮੀਦਵਾਰ ਨੂੰ ਅਸੀਂ ਟਿਕਟ ਅਵਾਰਡ ਕਰੀਏ, ਉਸ ਕਮੇਟੀ ਨੇ ਤੇ ਜਨਾਬ ਨਵਾਜ਼ ਸ਼ਰੀਫ ਜਿਹੜੇ ਕਿ ਕਾਇਦ ਨੇ, ਉਹਨਾਂ ਨੇ ਸੂਬਾਈ ਅਸੈਂਬਲੀ ਦੇ ਵਾਸਤੇ ਸਾਡੇ ਵਜ਼ੀਰਾਬਾਦ ਤੇ ਗੁਜਰਾਂਵਾਲਾ ਦੇ ਵਿੱਚ ਕਿਹੜੇ ਉਮੀਦਵਾਰਾਂ ਜਿਹੜੇ ਨੇ ਉਹਨਾਂ ਨੂੰ ਟਿਕਟਾਂ ਅਵਾਰਡ ਕੀਤੀਆਂ ਨੇ ਔਰ ਉਹਨਾਂ ਨੂੰ ਨਵਾਜ਼ ਲੀਗੀ ਉਮੀਦਵਾਰ, ਨਵਾਜ਼ ਲੀਗੀ ਕੈਂਡੀਡੇਟ ਉਹਨਾਂ ਨੂੰ ਡਿਕਲੇਅਰ ਕੀਤਾ ਹੈ, ਅਨਾਊਂਸ ਕੀਤਾ ਹੈ। ਤੇ ਪਿਆਰਿਓ, ਇਹਦੇ ਵਿੱਚ ਸਭ ਤੋਂ ਪਹਿਲੇ ਵਜ਼ੀਰਾਬਾਦ ਦੇ ਕੌਮੀ ਅਸੈਂਬਲੀ ਦੇ ਇੱਕੋ ਹੀ ਉੱਤੇ ਹਲਕਾ ਜਿਹੜਾ ਹੈ, ਉਹਦੇ ਥੱਲੇ ਜ਼ੈਲੀ ਜਿਹੜੇ 2 ਸੂਬਾਈ ਅਸੈਂਬਲੀ ਦੇ ਹਲਕੇ ਨੇ, ਉਹਦੇ ਵਿੱਚ ਹਲਕਾ PP 35 ਦੇ ਵਿੱਚ ਔਰ ਦੂਸਰਾ ਹਲਕਾ PP 36 ਦੇ ਵਿੱਚ, ਦੋਵਾਂ ਹਲਕਿਆਂ ਦੇ ਵਿੱਚ ਉਂਝ ਤੇ ਕੋਈ ਦਰਜਨ ਤੋਂ ਜ਼ਿਆਦਾ ਨਵਾਜ਼ ਲੀਗੀ ਕਾਰਕੁਨਾਨ ਨੇ, ਸਾਬਕ MPAs ਨੇ ਦਰਖਾਸਤਾਂ ਕਿਆਦਤ ਦੇ ਹਜ਼ੂਰ ਪੇਸ਼ ਕੀਤੀਆਂ ਹੋਈਆਂ ਸਨ। ਦਰਖਾਸਤਾਂ ਤੇ ਗੁਜ਼ਾਰੀਆਂ ਹੋਈਆਂ ਸਨ ਕਿ ਸਾਨੂੰ ਇੱਥੇ ਉਮੀਦਵਾਰ ਨਾਮਜ਼ਦ ਕੀਤਾ ਜਾਏ ਔਰ ਇੰਤਖਾਬ ਲੜਨ ਦਾ ਮੌਕਾ ਅਨਾਇਤ ਕੀਤਾ ਜਾਏ। ਲੇਕਿਨ ਮਜ਼ੇ ਦੀ ਗੱਲ ਇਹ ਵੇ ਕਿ ਦੋਵੇਂ ਜ਼ਿਲ੍ਹਾ ਵਜ਼ੀਰਾਬਾਦ ਦੇ ਜਿਹੜੇ ਸੂਬਾਈ ਅਸੈਂਬਲੀ ਦੇ ਹਲਕਾ ਜਾਤ ਨੇ, ਉਹਨਾਂ ਦੋਵਾਂ ਹਲਕਿਆਂ ਦੇ ਵਿੱਚ ਨਵਾਜ਼ ਲੀਗੀ ਕਿਆਦਤ ਨੇ 2 ਅਜਿਹਿਆਂ ਬੰਦਿਆਂ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ ਜਿਹੜੇ ਬਿਲਕੁਲ ਨਵੇਂ ਚਿਹਰੇ ਨੇ। ਯਾਨੀ ਉਹਨਾਂ ਦੋਵਾਂ ਦੋਸਤਾਂ ਦਾ ਕੱਦ ਕਾਠ, ਫੈਮਿਲੀ ਬੈਕਗਰਾਉਂਡ ਭਾਵੇਂ ਕਿੱਡਾ ਵੱਡਾ ਹੈ, ਲੇਕਿਨ ਪਬਲਿਕਲੀ ਉਹ ਸਿਆਸੀ ਸ਼ਖਸੀਅਤ ਦੇ ਤੌਰ ਦੇ ਉੱਤੇ ਏਡੇ ਮਾਰੂਫ ਨਹੀਂ। ਹਲਕਾ PP 36 ਦੇ ਵਿੱਚ ਟਿਕਟ ਜਿਨ੍ਹਾਂ ਨੂੰ ਦਿੱਤੀ ਗਈ ਹੈ, ਉਹਨਾਂ ਦਾ ਨਾਮੀ ਹੈ ਅਦਨਾਨ ਅਫਜ਼ਲ ਚੱਠਾ। ਸਲੋਕੀ ਚੱਠਾ ਦੇ ਉਹ ਰਿਹਾਇਸ਼ੀ ਨੇ, ਐਡਵੋਕੇਟ ਨੇ ਔਰ ਬੈਰੂਨ ਮੁਲਕ ਲੰਦਨ ਦੇ ਵਿੱਚ ਉਹਨਾਂ ਦਾ ਮਾਸ਼ਾਅੱਲਾ ਅੱਛਾ ਕਾਰੋਬਾਰ ਵੀ ਹੈ। ਪਿਆਰੇ ਨਾਜ਼ਰੀਨ, ਉਹ ਇੱਕ ਵਾਰੀ ਯੂਨੀਅਨ ਕੌਂਸਲ ਜਾਮ ਕੇ ਚੱਠਾ ਦੇ ਚੇਅਰਮੈਨ ਵੀ ਰਹਿ ਚੁੱਕੇ ਨੇ। ਬਸ ਇਸ ਤੋਂ ਜ਼ਿਆਦਾ ਉਹਨਾਂ ਦਾ ਹੋਰ ਸਿਆਸੀ ਪਿਛੋਕੜ ਕੋਈ ਨਹੀਂ। ਬਲਦਿਆਤੀ ਸਿਤਾ ਤੱਕ ਸਿਆਸਤ ਵੀ ਉਹਨਾਂ ਕੀਤੀ ਹੋਈ ਹੈ। ਜਦੋਂ ਕਿ PP 35 ਦੇ ਵਿੱਚ ਚੌਧਰੀ ਵਕਾਰ ਅਹਿਮਦ ਚੀਮਾ ਸਾਹਿਬ ਨੂੰ ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਹੈ, ਉਹ ਕਸਟਮ ਦੇ ਵਿੱਚ ਮੁਲਾਜ਼ਮ ਸਨ। ਹਕੂਮਤ ਪਾਕਿਸਤਾਨ ਦੇ ਮਹਿਕਮਾ ਕਸਟਮ ਦੇ ਵਿੱਚ ਇੱਕ ਸੀਨੀਅਰ ਅਹੁਦੇਦਾਰ ਸਨ। ਰਿਟਾਇਰਮੈਂਟ ਤੋਂ ਬਾਅਦ ਉਹ ਮੈਦਾਨ ਸਿਆਸਤ ਦੇ ਵਿੱਚ ਆ ਗਏ ਨੇ ਔਰ ਪਹਿਲੀ ਵਾਰੀ ਹੋਈ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਔਰ ਨਵਾਜ਼ ਲੀਗੀ ਕਿਆਦਤ ਨੇ ਉਹਨਾਂ ਨੂੰ ਬਿਸਮਿਲ੍ਲਾ ਕਰਕੇ ਆਪਣਾ ਉਮੀਦਵਾਰ ਨਾਮਜ਼ਦ ਕਰ ਲਿਆ। ਪਿਆਰਿਓ, ਚੌਧਰੀ ਵਕਾਰ ਅਹਿਮਦ ਚੀਮਾ ਸਾਹਿਬ ਜਿਹੜੇ ਨੇ ਉਹ ਸਿਆਸੀ ਪਿਛੋਕੜ ਨਹੀਂ ਰੱਖਦੇ। ਸਰਕਾਰੀ ਮੁਲਾਜ਼ਮ ਸਨ, ਰਿਟਾਇਰ ਹੋ ਕੇ ਸਿਆਸਤ ਵੱਲ ਆ ਗਏ। ਆਵਾਮ ਦੀ ਖਿਦਮਤ ਦਾ ਜਜ਼ਬਾ ਰੱਖਦੇ ਨੇ ਆਪਣੇ ਮਨ ਦੇ ਵਿੱਚ। ਉਹਨਾਂ ਦਾ ਇੱਕ ਵੱਡਾ ਤਾਰਫ ਇਹ ਵੀ ਹੈ ਕਿ ਉਹਨਾਂ ਦੇ ਫਰਜ਼ੰਦੇ ਅਰਜਮੰਦ ਹਸਨ ਵਿਕਾਰ ਚੀਮਾ ਇਸ ਵੇਲੇ ਮੌਜੂਦਾ ਡਿਪਟੀ ਕਮਿਸ਼ਨਰ ਨੇ ਰਾਵਲਪਿੰਡੀ ਦੇ ਵਿੱਚ। ਪਿਆਰਿਓ, ਸਾਡੀ ਨਵਾਜ਼ ਲੀਗੀ ਕਿਆਦਤ ਜਿਹੜੀ ਹੈ, ਇਹਨਾਂ ਦੇ ਇੰਤਖਾਬ ਕਰਨ ਦਾ
ਆਪਣੇ ਉਮੀਦਵਾਰਾਂ ਨੂੰ ਨਾਮਜ਼ਦ ਕਰਨ ਦਾ ਬੜਾ ਨਵੇਕਲਾ ਜਿਹਾ ਤੇ ਬੜਾ ਮੁਨਫਰਿਦ ਜਿਹਾ ਅੰਦਾਜ਼ ਹੈ। ਅਜਿਹੇ ਹਲਕਾ ਜਾਤ ਵੀ ਨੇ ਜਿਨ੍ਹਾਂ ਦੇ ਵਿੱਚ ਬਹੁਤ ਦੇਰ ਦੇ ਵਾਬਸਤਗਾਨ ਜਿਹੜੇ ਸਨ ਨਵਾਜ਼ ਲੀਗ ਦੇ, ਉਹਨਾਂ ਨੂੰ ਮੁਸਤਰਦ ਕਰ ਦਿੱਤਾ ਗਿਆ ਹੈ। ਉਹਨਾਂ ਦੀਆਂ ਐਪਲੀਕੇਸ਼ਨਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਗੌਰ ਹੀ ਨਹੀਂ ਕੀਤਾ ਗਿਆ। ਪਿਆਰੇ ਨਾਜ਼ਰੀਨ, ਹੁਣ ਚੂੰਕਿ तमाम ਕੌਮੀ ਅਸੈਂਬਲੀ ਦੀਆਂ ਔਰ ਸੂਬਾਈ ਅਸੈਂਬਲੀ ਦੀਆਂ ਟਿਕਟਸ ਅਨਾਉਂਸ ਕਰ ਦਿੱਤੀਆਂ ਗਈਆਂ ਨੇ, ਉਮੀਦਵਾਰਾਂ ਨਾਮਜ਼ਦ ਹੋ ਚੁੱਕੇ ਨੇ, ਇਸ ਵਾਸਤੇ ਸੂਰਤ ਹਾਲ ਚੂੰਕਿ ਤਾਜ਼ਾ ਤੇ ਨਵੀਂ ਸਾਹਮਣੇ ਆ ਗਈ ਹੈ, ਮੰਜ਼ਰਨਾਮਾ ਨਵਾਂ ਸਾਹਮਣੇ ਆ ਗਿਆ, ਵਜੂਦ 'ਚ ਆ ਗਿਆ ਹੈ, ਤੇ ਇਸ ਵਾਸਤੇ ਫਿਰ ਥੋੜ੍ਹੀ ਜਿਹੀ ਹਲਕਾ PP 35 ਵਜ਼ੀਰਾਬਾਦ ਬਾਰੇ ਤੁਹਾਨੂੰ ਗੱਲਬਾਤ ਸੁਣਾਉਂਦੇ ਚੱਲੀਏ। ਇੱਥੇ ਸਾਬਕ MPA ਬੇਗਮ ਤਲਤ ਸ਼ੌਕਤ ਮਨਜ਼ੂਰ ਚੀਮਾ ਸਾਹਿਬਾ ਸਨ, ਜਿਨ੍ਹਾਂ ਦੇ ਖਾਵੰਦ ਵਜ਼ੀਰਾਬਾਦ ਦੇ ਤਹਿਸੀਲ ਨਾਜ਼ਮ ਵੀ ਰਹੇ ਸ਼ੌਕਤ ਮਨਜ਼ੂਰ ਚੀਮਾ। ਉਸ ਤੋਂ ਬਾਅਦ 3 ਵਾਰੀ ਉਹ MPA ਵੀ ਹੋਏ ਨਵਾਜ਼ ਲੀਗ ਦੇ ਹੀ ਟਿਕਟ ਤੇ। ਨਵਾਜ਼ ਲੀਗ ਦੇ ਬੜੇ ਵਫਾਦਾਰ ਕਾਰਕੁਨ ਸਨ, ਮੈਂਬਰ ਸੂਬਾਈ ਅਸੈਂਬਲੀ ਸਨ, ਆਪਣੇ ਇਲਾਕੇ ਦੀ ਬੜੀ ਮਕਬੂਲ ਆਮ ਤੇ ਹਰ ਦਿਲ ਅਜ਼ੀਜ਼ ਸ਼ਖਸੀਅਤ ਸਨ। ਉਹਨਾਂ ਨੇ ਇੰਨੇ ਜ਼ਿਆਦਾ ਮਾਰਜਨ ਤੋਂ ਹਮੇਸ਼ਾ ਜਿੱਤ ਹਾਸਲ ਕੀਤੀ ਕਿ ਗੁਜਰਾਂਵਾਲਾ ਜ਼ਿਲ੍ਹਾ ਦੇ तमाम MPAs ਜਿਹੜੇ ਨੇ ਉਹਨਾਂ ਦਾ ਮਾਰਜਨ ਮਰਹੂਮ ਚੌਧਰੀ ਸ਼ੌਕਤ ਮਨਜ਼ੂਰ ਚੀਮਾ ਦੇ ਮੁਕਾਬਲੇ ਤੇ ਘੱਟ ਹੁੰਦਾ ਸੀ। ਮਰਹੂਮ ਚੌਧਰੀ ਸ਼ੌਕਤ ਮਨਜ਼ੂਰ ਚੀਮਾ ਉਹ MPA ਸੀ ਜਿਹੜਾ ਆਪਣੇ ਪਿੰਡੋਂ, ਆਪਣੀ UC ਦੇ ਵਿੱਚੋਂ ਹਜ਼ਾਰਾਂ ਦੀ ਲੀਡ ਲੈ ਕੇ ਘਰੋਂ ਟੁਰਦਾ ਸੀ। ਉਹਦੇ ਮੁਕਾਬਲੇ ਤੇ ਅਸਾਂ ਵੇਖਿਆ ਕਿ ਵੱਡੇ ਵੱਡੇ ਨਵਾਜ਼ ਲੀਗ ਦੇ MPA MNAs, ਅਸੀਂ ਕਿਸੇ ਦਾ ਨਾਂ ਨਹੀਂ ਲਵਾਂਗੇ, ਉਹ ਆਪਣੇ ਪਿੰਡੋਂ ਨਹੀਂ ਸਨ ਜਿੱਤਦੇ ਹੁੰਦੇ, ਲੇਕਿਨ ਸ਼ੌਕਤ ਮਨਜ਼ੂਰ ਚੀਮਾ ਆਪਣੇ ਘਰ, ਆਪਣੇ ਮੁਹੱਲੇ, ਆਪਣੇ ਗਿਰਾਂ, ਆਪਣੇ ਪਿੰਡ, ਆਪਣੇ ਹਲਕੇ, ਆਪਣੀ ਤਹਿਸੀਲ ਦੇ ਵਿੱਚ ਇਸ ਕਦਰ ਮਕਬੂਲੇ ਆਮ ਆਦਮੀ ਸੀ, ਗਰੀਬ ਪਰਵਰ ਸੀ। ਉਹ ਜਿਸ ਵੇਲੇ ਮਰ ਗਿਆ, ਇਮਰਾਨ ਖਾਨ ਦੀ ਹਕੂਮਤ ਸੀ, PTI ਦਾ ਦੌਰ ਸੀ, ਤੇ ਪਿਆਰਿਓ ਉਹਦੀ ਬੇਵਾ ਤਲਤ ਸ਼ੌਕਤ ਮਨਜ਼ੂਰ ਚੀਮਾ ਉਹਨਾਂ ਨੂੰ ਟਿਕਟ ਦੇ ਦਿੱਤੀ ਕਿਆਦਤ ਨੇ। ਐਸਾ ਦੌਰ ਸੀ ਕਿ ਨਾਟਕਾ ਬੰਦ ਕੀਤਾ ਹੋਇਆ ਸੀ PTI ਹਕੂਮਤ ਨੇ। ਜਦੋਂ ਇੰਤਖਾਬਾਤ ਜ਼ਿਮਨੀ ਹੋਏ ਤੇ ਦੇਖੋ, ਅਰਜ਼ ਮੈਂ ਤੁਹਾਡੀ ਸੇਵਾ 'ਚ ਕਰਨਾ ਚਾਹੁੰਦਾ ਵਾਂ ਕਿ ਉਸ ਵੇਲੇ ਮੀਆਂ ਮਹਿਮੂਦੁਰ ਰਸ਼ੀਦ ਮਰਕਜ਼ੀ ਵਜ਼ੀਰ ਸੂਬਾਈ, ਚੌਧਰੀ ਇਜਾਜ਼ ਅਹਿਮਦ ਸੂਬਾਈ ਵਜ਼ੀਰ ਔਰ ਚੌਧਰੀ ਸਰਵਰ ਗਵਰਨਰ ਪੰਜਾਬ ਇੱਥੇ ਆ ਕੇ ਹਲਕੇ ਦੇ ਵਿੱਚ ਬਹਿ ਗਏ। ਆਪਣੇ ਜ਼ੇਰੇ ਸਰਪ੍ਰਸਤੀ, ਜ਼ੇਰੇ ਸਾਇਆ ਉਹਨਾਂ ਨੇ PTI ਦੇ ਉਮੀਦਵਾਰ ਦੀ, ਚੌਧਰੀ ਯੂਸਫ ਦੀ ਪੂਰੀ ਕੰਪੇਨ ਚਲਾਈ। ਚੌਧਰੀ ਮੁਹੰਮਦ ਯੂਸਫ ਸਾਹਿਬ ਬੜੇ ਭਲੇ ਮਾਨਸ ਆਦਮੀ ਨੇ, PTI ਦੇ ਉਹ ਉਮੀਦਵਾਰ ਸਨ ਵਜ਼ੀਰਾਬਾਦ ਦੇ ਵਿੱਚੋਂ। ਲੇਕਿਨ ਪਿਆਰਿਓ, ਇਸ ਖਾਤੂਨ ਨੇ, ਬੇਗਮ ਤਲਤ ਸ਼ੌਕਤ ਮਨਜ਼ੂਰ ਚੀਮਾ ਨੇ, ਇੱਕ ਘਰੋਕੀ ਔਰਤ ਹੋਣ ਦੇ ਬਾਵਜੂਦ, ਇੱਕ ਖਾਨਗੀ ਖਾਤੂਨ ਹੋਣ ਦੇ ਬਾਵਜੂਦ, ਜਿਹੜੀ ਕਦੀ ਘਰੋਂ ਬਾਹਰ ਨਹੀਂ ਸੀ ਨਿਕਲੀ, ਆਪੋ ਫਰਮਾਂਦੀਆਂ ਨੇ ਮੋਹਤਰਮਾ ਤਲਤ ਸ਼ੌਕਤ ਮਨਜ਼ੂਰ ਚੀਮਾ ਕਿ ਮੈਂ ਸਾਰੀ ਜ਼ਿੰਦਗੀ ਕਦੀ ਆਪਣੇ ਸਾਈਂ ਦੇ, ਆਪਣੇ ਖਾਵਨ ਦੇ ਇੰਤਖਾਬਾਤ ਦੇ ਵਿੱਚ ਵੀ ਉਹਦੇ ਲਈ ਵੀ ਵੋਟ ਮੰਗਣ ਕਦੀ ਘਰੋਂ ਨਹੀਂ ਸਨ ਨਿਕਲੀ। ਪਰ ਜਦੋਂ ਸ਼ੌਕਤ ਮਨਜ਼ੂਰ ਚੀਮਾ ਫੌਤ ਹੋ ਗਏ ਤੇ ਪਾਰਟੀ ਨੇ ਮੇਰੇ ਤੇ ਭਾਰ ਪਾਇਆ ਤੇ ਮੈਂ ਬੜੀ ਬਹਾਦਰੀ ਦੇ ਨਾਲ ਔਰ ਬੜੇ ਮਾਰਜਨ ਦੇ ਨਾਲ ਉਹ ਇਲੈਕਸ਼ਨ ਵੀ ਜਿੱਤ ਕੇ ਪਾਰਟੀ ਨੂੰ ਵਹਾਇਆ। ਤੇ ਕੱਲ੍ਹ ਜਦੋਂ ਉਹਨਾਂ ਨੂੰ ਟਿਕਟ ਨਾ ਦਿੱਤੀ ਗਈ ਤੇ ਇੱਕ ਨੋ ਆਮੋਜ਼ ਦੋਸਤ, ਇੱਕ ਨਵੇਂ ਚਿਹਰੇ ਨੂੰ ਉੱਥੇ ਨਵਾਜ਼ ਦਿੱਤਾ ਗਿਆ ਨਵਾਜ਼ ਲੀਗ ਦੀ ਕਿਆਦਤ ਵੱਲੋਂ। ਤੇ ਮੁਹਤਰਮਾ ਤਲਤ ਸ਼ੌਕਤ ਮਨਜ਼ੂਰ ਚੀਮਾ ਨੇ ਫੋਨ ਕਰਕੇ ਆਖਿਆ ਕਿ ਸ਼ੌਕਤ ਮਨਜ਼ੂਰ ਚੀਮਾ ਅੱਜ ਮਰਿਆ।
ਉਦੋਂ ਨਹੀਂ ਸੀ ਮਰਿਆ ਜਿਹੜਾ ਉਹਦਾ ਯੌਮ ਵਫਾਤ ਸੀ। ਮੈਨੂੰ ਇੰਝ ਲੱਗਾ ਕਿ ਮੇਰਾ ਸਾਈਂ ਅੱਜ ਮਰ ਗਿਆ। ਪਿਆਰਿਓ, ਇਹ ਬੜਾ ਦੁੱਖ ਭਰਾ ਉਹਨਾਂ ਦਾ ਇਹ ਫਿਕਰਾ ਸੀ, ਜਿਹੜਾ ਸੁਣ ਕੇ ਨਵਾਜ਼ ਲੀਗ ਦੇ ਸਾਰੇ ਕਾਰਕੁਨਾਨ ਜਿੰਨੇ ਸਨ ਉਹਨਾਂ ਨੂੰ ਬੜਾ ਹੀ ਦੁੱਖ ਹੋਇਆ। ਵਜ਼ੀਰਾਬਾਦ ਵਿੱਚ ਸਾਰੇ ਸ਼ਹਿਰ 'ਚ ਗੱਲ ਗਰਦਸ਼ ਕਰਦੀ ਰਹੀ ਕਿ ਬੀਬੀ ਅੱਜ ਇਹ ਆਖਿਆ। ਲੇਕਿਨ ਇਕਤਦਾਰ ਦੀਆਂ ਆਪਣੀਆਂ ਮਜਬੂਰੀਆਂ ਹੁੰਦੀਆਂ ਨੇ। ਮੀਆਂ ਨਵਾਜ਼ ਸ਼ਰੀਫ ਸਾਹਿਬ ਨੂੰ ਪਤਾ ਨਹੀਂ ਕੀ ਮਜਬੂਰੀ ਸੀ, ਉਹਨਾਂ ਨੇ ਪਤਾ ਨਹੀਂ ਕਿਉਂ ਐਡੀ ਵਫਾਦਾਰ ਔਰ ਐਡੇ ਪੁਰਾਣੇ ਆਪਣੇ ਸੰਗੀ ਤੇ ਸਾਥੀ ਦੀ ਬੇਵਾ ਖਾਤੂਨ ਨੂੰ ਛੱਡ ਕੇ ਤੇ ਵਕਾਰ ਚੀਮਾ ਸਾਹਿਬ ਨੂੰ ਉਹਨਾਂ ਨੇ ਟਿਕਟ ਨਾਲ ਨਵਾਜ਼ ਦਿੱਤਾ। ਵਕਾਰ ਚੀਮਾ ਸਾਹਿਬ ਵੀ ਸਾਡੇ ਮੋਹਤਰਮ ਨੇ, ਲੇਕਿਨ ਨਵਾਜ਼ ਲੀਗੀ ਕਾਰਕੁਨਾਨ ਜਿੰਨੇ ਨੇ ਇਸ ਹਲਕਾ PP 35 ਦੇ, ਉਹਨਾਂ ਦੀ ਹੌਸਲਾ ਸ਼ਿਕਨੀ ਹੋਈ ਹੈ। ਲੋਕਾਂ ਨੂੰ ਇਹ ਆਸ ਸੀ ਕਿ ਇਨਸ਼ਾਅੱਲਾ ਮੋਹਤਰਮਾ ਤਲਤ ਸ਼ੌਕਤ ਮਨਜ਼ੂਰ ਚੀਮਾ ਨੂੰ ਹੀ ਨਵਾਜ਼ ਲੀਗ ਦੀ ਕਿਆਦਤ ਐਤਕੀ ਵੀ ਆਪਣਾ ਉਮੀਦਵਾਰ ਨਾਮਜ਼ਦ ਕਰੇਗੀ। ਪਿਆਰਿਓ, ਇਸੇ ਤਰ੍ਹਾਂ ਹੀ ਹਲਕਾ PP 36 ਦੇ ਵਿੱਚ ਹੋਇਆ। ਸਾਬਕ MPA ਆਦਲ ਬਖਸ਼ ਚੱਠਾ ਪੁਰਾਣੇ ਰਫੀਕ ਨੇ, ਉਹਨਾਂ ਦੇ ਵਾਲਦੇ ਗ੍ਰਾਮੀ ਵੀ ਨਵਾਜ਼ ਲੀਗ ਦੇ ਵਿੱਚ ਰਹੇ ਸਾਰੀ ਜ਼ਿੰਦਗੀ। ਇਸੇ ਤਰ੍ਹਾਂ ਅਕਮਲ ਸੈਫ ਚੱਠਾ, ਉਹਨਾਂ ਦੇ ਵਾਲਦ, ਉਹਨਾਂ ਦੇ ਦਾਦਾ, ਇਹ ਸਾਰੇ ਮੁਸਲਿਮ ਲੀਗੀ ਔਰ ਨਵਾਜ਼ ਲੀਗੀ ਲੋਕ ਸਨ। ਇਹਨਾਂ ਸਾਰਿਆਂ ਘਰਾਂ ਨੂੰ ਖਾਤਰ 'ਚ ਨਹੀਂ ਲਿਆਂਦਾ ਗਿਆ। ਇਸ ਤੋਂ ਅੱਡ ਇੱਕ ਅਲੀਪੁਰ ਚੱਠੇ ਦੀ ਬੜੀ ਹੋਈ ਹਰਦਿਲ ਅਜ਼ੀਜ਼, ਬੜੀ ਮਾਰੂਫ, ਬੜੀ ਬਾਅਸਰ ਸ਼ਖਸੀਅਤ ਨੇ ਮਿਰਜ਼ਾ ਅਮਜਦ ਮਹਿਮੂਦ ਸਾਹਿਬ, ਜਿਹੜੇ ਅਲੀਪੁਰ ਚੱਠਾ ਦੇ ਨਾਜ਼ਮ ਹੁੰਦੇ ਨੇ ਹਮੇਸ਼ਾ ਔਰ ਬੜੀ ਬਾਅਸਰ ਸਿਆਸੀ ਸ਼ਖਸੀਅਤ ਨੇ। ਅਲੀਪੁਰ ਚੱਠੇ ਦੇ ਇਹ ਜਿਹੜਾ ਹਲਕਾ PP 36 ਹੈ, ਇਹਦੇ ਵਿੱਚ ਅਲਹਮਦੁਲਿਲਾ ਉਹਨਾਂ ਦੀ ਗੱਲ ਕੋਈ ਨਹੀਂ ਉਲਾਂਘਦਾ। ਉਹਨਾਂ ਦਾ ਵੀ ਸੁਣਿਆ ਹੈ ਕਿ ਰੁਝਾਨ ਨਵੇਂ ਸਾਡੇ ਜਿਹੜੇ ਮੁਹਤਰਮ ਦੋਸਤ ਜਿਨ੍ਹਾਂ ਨੂੰ ਟਿਕਟ ਤੋਂ ਨਵਾਜ਼ਿਆ ਗਿਆ ਹੈ, ਅਦਨਾਨ ਅਫਜ਼ਲ ਚੱਠਾ, ਬੜੇ ਭਲੇ ਲੋਕ ਨੇ, ਲੇਕਿਨ ਚੂੰਕਿ ਉਹ ਅਲੀਪੁਰ ਚੱਠਾ ਦੇ ਨਹੀਂ ਰਹਿਣ ਵਾਲੇ, ਪਰਾਂ ਇੱਕ ਲਾਗੇ ਪਿੰਡ ਹੈ ਸੱਲੋ ਕੀ ਚੱਠਾ, ਉੱਥੋਂ ਦੇ ਵਸਨੀਕ ਨੇ, ਇਸ ਵਾਸਤੇ ਪਿਛਲੇ ਚੂੰਕਿ MPAs ਅਲੀਪੁਰ ਚੱਠਾ ਤੋਂ ਹੁੰਦੇ ਸਨ। ਤੇ ਐਤਕੀ ਤੇ ਪਿਆਰਿਓ ਅਹਿਲੇ ਵਜ਼ੀਰਾਬਾਦ ਦੀ ਵੀ ਬੜੀ ਵੱਡੀ ਇਹ ਮੰਗ ਸੀ ਔਰ ਬੜਾ ਪੁਰਜ਼ੋਰ ਮੁਤਾਲਬਾ ਸੀ ਕਿ ਬੰਦਾ ਜਿਹੜਾ ਵੀ ਤੁਸੀਂ MPA ਬਣਾਉਣਾ ਹੈ ਉਹਨੂੰ ਵਜ਼ੀਰਾਬਾਦ ਦਾ ਹੋਣਾ ਚਾਹੀਦਾ, ਵਜ਼ੀਰਾਬਾਦ ਦਾ ਰਿਹਾਇਸ਼ੀ ਹੋਣਾ ਚਾਹੀਦਾ। ਜਿਹੜਾ ਮਰਹੂਮ ਸ਼ੌਕਤ ਮਨਜ਼ੂਰ ਚੀਮਾ ਸੀ ਜਾਂ ਉਹਦੀ ਮੁਹਤਰਮਾ ਤਲਤ ਸ਼ੌਕਤ ਮਨਜ਼ੂਰ ਚੀਮਾ ਜਿਹੜੀ ਸੀ, ਉਹ ਤੇ ਫਿਰ ਵੀ ਵਜ਼ੀਰਾਬਾਦ ਦੇ ਨਾਲ ਹੀ ਪਿੰਡ ਮਨਜ਼ੂਰਾਬਾਦ, 1.5 ਕਿਲੋਮੀਟਰ ਫਾਸਲਾ ਵੀ ਨਹੀਂ, ਉਹ ਤਾਂ ਵਜ਼ੀਰਾਬਾਦ ਦੇ ਵਿੱਚ ਹੀ ਕੰਸੀਡਰ ਹੋ ਜਾਂਦਾ ਸੀ। ਲੇਕਿਨ ਉਹ ਵੀ ਲੋਕਾਂ ਦੇ ਵਾਸਤੇ ਤਕਲੀਫ ਦੇ ਸੀ। ਵਜ਼ੀਰਾਬਾਦ ਦੇ ਲੋਕ ਇਹ ਆਖਦੇ ਸਨ ਕਿ ਸਭ ਤੋਂ ਜ਼ਿਆਦਾ ਵੋਟ ਤੇ ਵਜ਼ੀਰਾਬਾਦ ਦੇ ਨੇ, 1.5 ਲੱਖ 2 ਲੱਖ ਵੋਟ ਹੈ, 2.5-3 ਲੱਖ ਦੀ ਆਬਾਦੀ ਹੈ ਵਜ਼ੀਰਾਬਾਦ ਦੀ, ਤੇ ਆਲੇ ਦੁਆਲੇ ਦੇ ਹਮੇਸ਼ਾ ਪਿੰਡਾਂ ਦੇ ਵਿੱਚੋਂ ਟਿਕਟ ਦੇ ਦਿੱਤੀ ਜਾਂਦੀ ਹੈ। ਵਜ਼ੀਰਾਬਾਦ ਦੇ ਵਿੱਚੋਂ ਕਿਉਂ ਨਹੀਂ ਕਿਸੇ ਨੂੰ ਟਿਕਟ ਦਿੱਤੀ ਜਾਂਦੀ, ਜਦੋਂ ਕਿ ਵਜ਼ੀਰਾਬਾਦ ਵਿੱਚ ਬੜੇ ਬੜੇ ਮਾਰੂਫ ਨਵਾਜ਼ ਲੀਗੀ ਕਾਰਕੁਨਾਨ ਨੇ। ਤੇ ਜਿਵੇਂ ਇਹਨਾਂ ਦਾ ਇਹ ਮੁਤਾਲਬਾ ਸੀ, ਉਸੇ ਤਰ੍ਹਾਂ ਅਲੀਪੁਰ ਚੱਠੇ ਦੇ ਵਸਨੀਕਾਂ ਦਾ ਵੀ ਇਹ ਮੁਤਾਲਬਾ ਸੀ ਕਿ ਪਿੰਡਾਂ 'ਚ ਜਾ ਕੇ ਕਿਉਂ ਤੁਸੀਂ ਦਿੰਦੇ ਹੋ ਟਿਕਟ। ਹੁਣ ਉੱਥੇ ਵਿਸਪਰਿੰਗ ਹੀ ਹੋ ਰਹੀ ਹੈ, ਬਲਕਿ ਵਿਸਪਰਿੰਗ ਕੀ ਧੜੇਬੰਦੀਆਂ ਹੋ ਚੁੱਕੀਆਂ ਨੇ। ਹਾਲਤ ਉਹ ਨਹਿ ਹੋ ਗਈ ਹੈ, ਇਹ ਜਿਹੜੀਆਂ ਟਿਕਟਾਂ ਨਵਾਜ਼ ਲੀਗ ਦੀ ਕਿਆਦਤ ਨੇ ਅਵਾਰਡ ਕੀਤੀਆਂ ਨੇ, ਬਿਲਖਸੂਸ ਵਜ਼ੀਰਾਬਾਦ ਦੇ ਸੂਬਾਈ ਅਸੈਂਬਲੀ ਦੇ ਦੋਵਾਂ ਹਲਕਿਆਂ ਦੇ ਵਿੱਚ PP 36 ਤੇ PP 35 ਦੇ ਵਿੱਚ, ਕਿ ਪਿਆਰਿਓ ਨਵਾਜ਼ ਲੀਗੀ ਹੀ ਨਵਾਜ਼ ਲੀਗੀ ਦੇ ਸਾਹਮਣੇ ਆ ਗਿਆ ਹੈ। ਯਾਨੀ ਹੁਣ ਨਵਾਜ਼ ਲੀਗੀ ਉਹ ਉਮੀਦਵਾਰਾਂ ਜਿਨ੍ਹਾਂ ਨੂੰ ਟਿਕਟਸ ਨਹੀਂ ਮਿਲੀਆਂ ਔਰ ਉਹਨਾਂ ਨੇ ਕਾਗਜ਼ਾਤ ਨਾਮਜ਼ਦਗੀ ਜਮ੍ਹਾਂ ਕਰਵਾਏ ਨੇ ਇੰਤਖਾਬ ਲੜਨ ਦੇ ਵਾਸਤੇ, ਉਹਨਾਂ ਆਪਣੇ ਕਾਗਜ਼ ਵਾਪਸ ਨਹੀਂ ਲਏ। ਪਿਆਰਿਓ,
ਇਹ ਹੁਣ ਤੱਕ ਜਦੋਂ ਤੱਕ ਮੈਂ ਇਹ ਪ੍ਰੋਗਰਾਮ ਰਿਕਾਰਡ ਕਰ ਰਿਹਾ, ਅਗਰ ਉਹ ਦੋਸਤ ਪਾਰਟੀ ਦੇ ਫੈਸਲੇ ਦੇ ਉੱਤੇ ਸਰੇ ਤਸਲੀਮ ਖਮ ਕਰਦਿਆਂ ਹੋਇਆਂ ਆਪਣੇ ਕਾਗਜ਼ਾਤ ਵਾਪਸ ਨਹੀਂ ਲੈਂਦੇ, ਉਹਨਾਂ ਨੂੰ ਇੰਤਖਾਬੀ ਨਿਸ਼ਾਨਾਤ ਅਲਾਟ ਹੋ ਜਾਂਦੇ ਨੇ ਤੇ ਉਹ ਆਪਣੇ ਆਪਣੇ ਇੰਤਖਾਬੀ ਨਿਸ਼ਾਨ ਦੇ ਉੱਤੇ ਆਜ਼ਾਦ ਉਮੀਦਵਾਰ ਦੀ ਹੈਸੀਅਤ ਦੇ ਨਾਲ ਪਾਰਟੀ ਦੇ ਨਾਮਜ਼ਦ ਉਮੀਦਵਾਰਾਂ ਦੇ ਮੁਕਾਬਲੇ ਤੇ ਖਲੋ ਕੇ ਇਲੈਕਸ਼ਨ ਲੜਨ ਦੇ ਵਿੱਚ ਆ ਜਾਂਦੇ ਨੇ, ਮੈਦਾਨ ਇਲੈਕਸ਼ਨ ਦੇ ਵਿੱਚ ਉਤਰ ਆਉਂਦੇ ਨੇ ਇੰਤਖਾਬੀ ਮੈਦਾਨ ਦੇ ਵਿੱਚ। ਤੇ ਫਿਰ ਤੁਸੀਂ ਆਪੇ ਹਿਸਾਬ ਲਾ ਲਓ ਕਿ ਨਵਾਜ਼ ਲੀਗ ਦਾ ਵੋਟ ਕਿੰਨੀਆਂ ਥਾਵਾਂ ਦੇ ਉੱਤੇ ਵੰਡਿਆ ਜਾਏਗਾ। ਔਰ ਨਵਾਜ਼ ਲੀਗ ਦੇ ਜਿਹੜੇ ਮੁਹਤਰਮ MNA ਨੇ ਡਾਕਟਰ ਨਿਸਾਰ ਅਹਿਮਦ ਚੀਮਾ ਸਾਹਿਬ, ਉਹ ਬੜੇ ਆਪਣੇ ਇਲਾਕੇ ਦੇ ਵਿੱਚ ਮਕਬੂਲ ਨੇ। ਉਹ ਬਾਰਹਾ ਇੱਥੋਂ ਸੀਟ ਜਿੱਤ ਚੁੱਕੇ ਨੇ ਔਰ ਇਸ ਕੌਮੀ ਅਸੈਂਬਲੀ ਦੀ ਜਿਹੜੀ ਨਸ਼ਿਸਤ ਹੈ NA 66, ਇਹਦੇ ਵਿੱਚ ਉਹਨਾਂ ਨੇ ਪਾਕਿਸਤਾਨ ਦੇ ਸੀਨੀਅਰ ਮੋਸਟ ਪਾਰਲੀਮੈਂਟੇਰੀਅਨ ਹਾਮਦ ਨਾਸਰ ਚੱਠਾ ਸਾਹਿਬ ਨੂੰ ਸ਼ਿਕਸਤ ਦਿੱਤੀ, ਉਹਨਾਂ ਦੇ ਬੇਟੇ ਨੂੰ ਕਈ ਵਾਰ ਹਰਾਇਆ। ਲੇਕਿਨ ਪਿਆਰਿਓ, ਐਤਕੀ ਟਿਕਟਾਂ ਦੀ ਜਿਹੜੀ ਵੰਡ ਨਵਾਜ਼ ਲੀਗ ਦੀ ਕਿਆਦਤ ਨੇ ਕੀਤੀ ਹੈ ਨਾ ਜੀ, ਉਹਦੇ ਤੋਂ ਬਾਅਦ ਵਜ਼ੀਰਾਬਾਦ ਦੀ ਕੌਮੀ ਅਸੈਂਬਲੀ ਦੀ ਨਸ਼ਿਸਤ ਜਿਹੜੀ ਕਿ ਡਾਕਟਰ ਨਿਸਾਰ ਅਹਿਮਦ ਚੀਮਾ ਸਾਹਿਬ ਹੋਰੀ ਹਮੇਸ਼ਾ ਜਿੱਤ ਕੇ ਨਵਾਜ਼ ਲੀਗ ਨੂੰ ਪੇਸ਼ ਕਰਦੇ ਨੇ ਆਪਣੀ ਕਿਆਦਤ ਨੂੰ, ਐਤਕੀ ਉੱਥੇ ਉਹਨਾਂ ਦਾ ਜਿੱਤਣਾ ਜਿਹੜਾ ਉਹ ਵੀ ਮੁਸ਼ਕਲ ਹੋਏਗਾ। ਇਹ ਗੱਲ ਮੇਰੀ ਨੋਟ ਕਰ ਲਵੋ ਕਿ ਐਤਕੀ ਉਹ ਐਡੇ ਆਰਾਮ ਨਾਲ ਨਹੀਂ ਜਿੱਤਣਗੇ, ਕਿਉਂਕਿ ਥੱਲੇ ਜਿਸ ਕਦਰ ਉਮੀਦਵਾਰਾਂ ਜਿਹੜੇ ਕਿ ਦਰਜਨ ਤੋਂ ਵੀ ਜ਼ਿਆਦਾ ਨੇ, ਹਲਕਾ PP 35 ਦੇ ਹੀ ਸਿਰਫ, ਇਸੇ ਤਰ੍ਹਾਂ 36 'ਚ ਵੀ ਬਹੁਤ ਸਾਰੇ ਲੋਕਾਂ ਨੇ ਦਰਖਾਸਤਾਂ ਦਿੱਤੀਆਂ ਹੋਈਆਂ ਸਨ ਔਰ ਉਹਨਾਂ ਸਾਰਿਆਂ ਨੂੰ ਉਲਾਂਘ ਕੇ, ਉਹਨਾਂ ਨੂੰ ਰੱਦ ਕੇ ਨਵੇਂ ਚਿਹਰੇ ਲਿਆਂਦੇ ਗਏ ਨੇ। ਹੁਣ ਇੱਥੇ ਅਗਰ ਬਦਤਰੀਨ ਧੜੇਬੰਦੀ ਦਾ ਸ਼ਿਕਾਰ ਹੋ ਜਾਂਦੀ ਹੈ ਨਵਾਜ਼ ਲੀਗ, ਵਜ਼ੀਰਾਬਾਦ ਦੇ ਦੋਵਾਂ ਸੂਬਾਈ ਅਸੈਂਬਲੀ ਦੇ ਹਲਕਿਆਂ ਦੇ ਵਿੱਚ ਮੁਕਾਮੀ ਤੌਰ ਦੇ ਉੱਤੇ, ਤੇ ਉਹਦੇ ਅਸਰਾਤ ਯਕੀਨਨ MNA ਦੇ ਉੱਤੇ ਵੀ ਪੈਣਗੇ ਔਰ ਇਹਦੇ ਉੱਤੇ ਇਜ਼ਰਾਈਲੀ ਜਿਹੜੇ ਦੋਵੇਂ ਸੂਬਾਈ ਅਸੈਂਬਲੀ ਦੇ ਹਲਕਾ ਜਾਤ ਨੇ, ਇਹਨਾਂ ਦੇ ਉੱਤੇ ਜਿਹੜਾ ਕੌਮੀ ਅਸੈਂਬਲੀ ਦਾ ਹਲਕਾ ਹੈ, ਉੱਥੇ ਜਿਹੜਾ ਨਵਾਜ਼ ਲੀਗ ਦਾ ਕੈਂਡੀਡੇਟ ਇਲੈਕਸ਼ਨ ਦੇ ਵਿੱਚ ਉਤਰੇਗਾ ਡਾਕਟਰ ਨਿਸਾਰ ਅਹਿਮਦ ਚੀਮਾ ਸਾਹਿਬ, ਉਹ ਐਤਕੀ ਐਡੇ ਸੌਖੇ ਨਹੀਂ ਜਿੱਤਣ ਲੱਗੇ। ਨਵਾਜ਼ ਲੀਗ ਧੜੇਬੰਦੀਆਂ ਦਾ ਸ਼ਿਕਾਰ ਹੋ ਚੁੱਕੀ ਹੈ ਪੂਰੇ ਜ਼ਿਲ੍ਹਾ ਵਜ਼ੀਰਾਬਾਦ ਦੇ ਵਿੱਚ। ਦੂਸਰੇ ਨੰਬਰ 'ਤੇ ਇਹਨਾਂ ਦਿਨਾਂ ਦੇ ਵਿੱਚ ਪਿਆਰਿਓ, ਤੁਸੀਂ ਖੁਦ ਵੀ ਇਸ ਗੱਲ ਦੇ ਮੁਤਰਫ ਹੋ ਕਿ PTI ਦਾ ਵੋਟ ਬੈਂਕ ਵਧਿਆ ਔਰ ਜਿਹੜਾ ਡਾਕਟਰ ਨਿਸਾਰ ਅਹਿਮਦ ਚੀਮਾ ਦੇ ਮੁਕਾਬਲੇ ਦੇ ਉੱਤੇ ਮੁਹੰਮਦ ਅਹਿਮਦ ਚੱਠਾ, ਜਿਹੜਾ ਕਿ ਹਾਮਦ ਨਾਸਰ ਚੱਠਾ ਸਾਹਿਬ ਦੇ ਸਪੁੱਤਰ ਨੇ, ਉਹਨਾਂ ਨੂੰ PTI ਨੇ ਆਪਣਾ ਉਮੀਦਵਾਰ ਵੀ ਅਨਾਉਂਸ ਕਰ ਦਿੱਤਾ ਹੈ। ਪੂਰੇ ਜ਼ਿਲ੍ਹੇ ਵਜ਼ੀਰਾਬਾਦ ਵਿੱਚ ਔਰ ਗੁਜਰਾਂਵਾਲਾ ਦੇ ਵਿੱਚ 2-4 ਹੀ ਤੇ ਕੌਮੀ ਅਸੈਂਬਲੀ ਦੀਆਂ ਨਸ਼ਿਸਤਾਂ ਨੇ ਜਿੱਥੇ ਉਹਨਾਂ ਨੇ PTI ਦੀ ਕਿਆਦਤ ਨੇ ਆਪਣੇ ਉਮੀਦਵਾਰਾਂ ਅਨਾਉਂਸ ਕਰ ਦਿੱਤੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਹਲਕਾ NA 66 ਹੈ ਜਿੱਥੇ ਮੁਹੰਮਦ ਅਹਿਮਦ ਚੱਠਾ ਤਹਿਰੀਕ ਇਨਸਾਫ ਦੇ ਉਮੀਦਵਾਰ ਹੋਣਗੇ। ਇਸੇ ਤਰ੍ਹਾਂ ਹੀ ਗੁਜਰਾਂਵਾਲਾ ਦੇ ਵਿੱਚ ਵੀ PTI ਦੀ ਕਿਆਦਤ ਨੇ ਰਾਣਾ ਬਿਲਾਲ ਇਜਾਜ਼ ਨੂੰ ਆਪਣਾ ਕੈਂਡੀਡੇਟ MNA ਦਾ ਅਨਾਉਂਸ ਕਰ ਦਿੱਤਾ ਹੈ। ਬਹਰਹਾਲ ਗੱਲ ਹੋ ਰਹੀ ਸੀ ਵਜ਼ੀਰਾਬਾਦ ਦੇ ਹਲਕਿਆਂ ਦੀ, ਤੇ ਵਜ਼ੀਰਾਬਾਦ ਦੀ ਜਿਹੜੀ ਸਿਆਸੀ ਸੂਰਤ ਹਾਲ ਹੈ ਮੌਜੂਦਾ ਤਾਜ਼ਾ ਤਰੀਨ, ਟਿਕਟਾਂ ਦੀ ਵੰਡ ਤੋਂ ਬਾਅਦ ਨਵਾਜ਼ ਲੀਗ ਨੇ ਆਪਣੇ ਜਿਹੜੇ ਉਮੀਦਵਾਰਾਂ ਨਾਮਜ਼ਦ ਕੀਤੇ ਨੇ, ਉਹਨਾਂ ਤੋਂ ਬਾਅਦ ਉਹ ਇਹ ਵੇ ਤੁਹਾਡੀ ਖਿਦਮਤ 'ਚ ਮੈਂ ਅਰਜ਼ ਕਰ ਰਿਹਾ ਕਿ ਨਵਾਜ਼ ਲੀਗ ਇੱਥੇ ਸ਼ਦੀਦ ਧੜੇਬੰਦੀ ਦਾ ਸ਼ਿਕਾਰ ਹੋ ਗਈ ਹੋਈ ਹੈ, ਜਿਹਦਾ ਫਾਇਦਾ ਦੂਸਰੀਆਂ ਸਿਆਸੀ ਜਮਾਤਾਂ ਉਠਾਉਣਗੀਆਂ। ਇੱਥੇ ਪਾਕਿਸਤਾਨ ਪੀਪਲਜ਼ ਪਾਰਟੀ ਵੱਲੋਂ ਕੌਮੀ ਅਸੈਂਬਲੀ ਦੇ ਉਮੀਦਵਾਰ ਇਜਾਜ਼ ਸਮਾ ਸਾਹਿਬ ਨੇ, ਇਸੇ ਤਰ੍ਹਾਂ ਜਮਾਤ ਇਸਲਾਮੀ ਦੇ ਵੱਲੋਂ ਨਾਸਰ ਮਹਿਮੂਦ ਕਲੇਰ ਉਹ ਉਮੀਦਵਾਰ ਨੇ ਜਮਾਤ ਇਸਲਾਮੀ ਦੇ, ਔਰ ਤਹਿਰੀਕ ਇਨਸਾਫ ਦੇ ਉਮੀਦਵਾਰ ਮੁਹੰਮਦ ਅਹਿਮਦ ਚੱਠਾ ਨੇ। ਤੇ ਪਿਆਰਿਓ,
ਕੁਛ ਨਵਾਜ਼ ਲੀਗ ਦਾ ਵੋਟ ਨਵਾਜ਼ ਲੀਗ ਦੇ ਆਪਣੇ ਹੀ ਮੁਕਾਮੀ ਲੋਕ, ਮੁਕਾਮੀ ਅਹੁਦੇਦਾਰਾਂ ਔਰ ਅਜਿਹੇ ਦੋਸਤ ਜਿਨ੍ਹਾਂ ਨੂੰ ਟਿਕਟਸ ਨਹੀਂ ਮਿਲੀਆਂ, ਸਾਬਕ MPAs ਵਗੈਰਾ, ਉਹ ਸਾਰੇ ਰਲ ਮਿਲ ਕੇ ਕੁਛ ਤੇ ਨਵਾਜ਼ ਲੀਗ ਦਾ ਵੋਟ ਉਹ ਖਰਾਬ ਕਰ ਦੇਣਗੇ, ਕੁਛ ਵੋਟ ਬਾਕੀ ਜਮਾਤਾਂ ਨੂੰ ਪੈ ਜਾਏਗਾ, ਜਮਾਤ ਇਸਲਾਮੀ ਨੂੰ, ਪਾਕਿਸਤਾਨ ਪੀਪਲਸ ਪਾਰਟੀ ਨੂੰ। ਅਲਟੀਮੇਟਲੀ ਇਹਦਾ ਸਾਰਾ ਫਾਇਦਾ ਜਿਹੜਾ ਨਾ ਜੀ ਤਹਿਰੀਕ ਇਨਸਾਫ ਦੇ ਉਮੀਦਵਾਰ ਮੁਹੰਮਦ ਅਹਿਮਦ ਚੱਠੇ ਨੂੰ ਪਹੁੰਚੇਗਾ। ਔਰ ਅੰਦਰਲੀ ਗੱਲ ਹੈ ਵੇ ਜਿਹੜੀ ਕਿ ਮੈਂ ਅੱਗੇ ਵੀ ਤੁਹਾਡੇ ਹਜ਼ੂਰ ਅਰਜ਼ ਕੀਤੀ ਕਿ ਅਲੀਪੁਰ ਚੱਠਾ ਤੋਂ ਜਿਹੜੇ ਅਲੀਪੁਰ ਚੱਠਾ ਦੇ ਸਾਬਕ ਨਾਜ਼ਮ ਨੇ ਜਨਾਬ ਮਿਰਜ਼ਾ ਅਮਜਦ ਮਹਿਮੂਦ ਸਾਹਿਬ, ਉਹਨਾਂ ਦੀ ਵੀ ਚੂੰਕਿ ਮੁਹੰਮਦ ਅਹਿਮਦ ਚੱਠਾ ਹੋਰਾਂ ਦੇ ਨਾਲ ਗੱਲਬਾਤ ਰਲ ਗਈ ਹੈ, ਉਹ ਵੀ ਇਸ ਇੰਤਖਾਬਾਤ ਦੇ ਵਿੱਚ ਚੱਠਾ ਫੈਮਿਲੀ ਦਾ ਸਾਥ ਦੇਣਗੇ। ਤੇ ਇਸ ਵਾਸਤੇ ਐਤਕੀ ਵਜ਼ੀਰਾਬਾਦ ਜ਼ਿਲ੍ਹੇ ਦੇ ਵਿੱਚ ਨਵਾਜ਼ ਲੀਗ ਦੇ ਕੌਮੀ ਅਸੈਂਬਲੀ ਦੇ ਮੈਂਬਰ ਤੇ ਸੂਬਾਈ ਅਸੈਂਬਲੀ ਦੇ ਦੋਵੇਂ ਮੈਂਬਰਾਂ ਜਿਹੜੇ ਕਿ ਨਵੇਂ ਚਿਹਰੇ ਨੇ, ਜਿਨ੍ਹਾਂ ਨੂੰ ਕਿ ਹੁਣ ਨਵਾਜ਼ ਲੀਗ ਦੀ ਕਿਆਦਤ ਨੇ ਮੁੰਤਖਬ ਕੀਤਾ ਹੈ, ਉਹ ਬੜੀ ਮੁਸ਼ਕਲ ਦੇ ਨਾਲ ਆਪਣੀਆਂ ਆਪਣੀਆਂ ਨਸ਼ਿਸਤਾਂ ਦੇ ਉੱਤੇ ਕਾਮਯਾਬ ਹੋਣਗੇ। ਐਤਕੀ ਇੰਤਖਾਬ ਨਵਾਜ਼ ਲੀਗ ਦੀ ਕਿਆਦਤ ਨੇ ਆਪਣੇ ਟਿਕਟ ਹੋਲਡਰਸ ਦੇ ਵਾਸਤੇ ਮੁਸ਼ਕਲ ਬਣਾ ਦਿੱਤਾ ਹੈ। ਪਿਆਰੇ ਵੇਖਣ ਵਾਲਿਓ, ਅਲਗਰਜ਼ ਮੈਂ ਆਪਣੀ ਗੱਲਬਾਤ ਇੱਥੇ ਮੁਕਾਉਣੀ ਚਾਹੁੰਦਾ ਵਾਂ ਕਿ ਨਵਾਜ਼ ਲੀਗ ਨੇ ਜ਼ਿਲ੍ਹਾ ਵਜ਼ੀਰਾਬਾਦ ਦੇ ਵਿੱਚ ਸੂਬਾਈ ਅਸੈਂਬਲੀ ਦੇ ਦੋਵਾਂ ਹਲਕਿਆਂ ਦੇ ਵਿੱਚ ਦੋ ਨਵੇਂ ਚਿਹਰਿਆਂ ਨੂੰ ਟਿਕਟਸ ਅਵਾਰਡ ਕਰਕੇ ਜ਼ਿਲ੍ਹਾ ਵਜ਼ੀਰਾਬਾਦ ਦੇ ਵਿੱਚ ਨਵਾਜ਼ ਲੀਗ ਨੂੰ ਬਦਤਰੀਨ ਤੇ ਸ਼ਦੀਦ ਧੜੇਬੰਦੀ ਦਾ ਸ਼ਿਕਾਰ ਕਰਕੇ ਰੱਖ ਦਿੱਤਾ ਹੈ। ਔਰ ਅਗਰ ਉਹ ਲੋਕ ਜਿਹੜੇ ਟਿਕਟਾਂ ਤੋਂ ਮਹਿਰੂਮ ਰਹਿ ਗਏ ਨੇ, ਜਿਨ੍ਹਾਂ ਦਰਖਾਸਤਾਂ ਦਿੱਤੀਆਂ ਹੋਈਆਂ ਸਨ, ਉਹਨਾਂ ਨੂੰ ਟਿਕਟਸ ਨਹੀਂ ਮਿਲੀਆਂ, ਜਿਹੜੇ ਸਾਬਕ MPAs ਵੀ ਸਨ, ਜਿਨ੍ਹਾਂ ਦੀ ਆਪਣੇ ਇਲਾਕੇ ਦੇ ਵਿੱਚ ਥੋੜ੍ਹਾ ਬਹੁਤ ਅਸਰੋ ਰਸੂਖ ਵੀ ਹੈ, ਉਹਨਾਂ ਦੀ ਆਪਣੀ ਇੱਕ ਸੇਵ ਹੈ, ਅਗਰ ਉਹ ਲੋਕ ਉਹਨਾਂ ਕਾਗਜ਼ਾਤ ਵੀ ਤੁਹਾਨੂੰ ਅਰਜ਼ ਕੀਤਾ ਕਿ ਜਮ੍ਹਾਂ ਕਰਵਾਏ ਨੇ, ਅਗਰ ਉਹ ਆਜ਼ਾਦ ਇਲੈਕਸ਼ਨਾਂ 'ਤੇ ਖਲੋ ਗਏ ਔਰ ਅਗਰ ਉਹਨਾਂ ਨੇ ਨਵਾਜ਼ ਲੀਗ ਦੇ ਟਿਕਟ ਹੋਲਡਰ ਦਾ ਸਾਥ ਨਾ ਦਿੱਤਾ, ਉਹਦੀ ਮੁਖਾਲਫਤ ਕੀਤੀ, ਤੇ ਫਿਰ ਦੋਵਾਂ ਸੂਬਾਈ ਅਸੈਂਬਲੀ ਦੀਆਂ ਨਸ਼ਿਸਤਾਂ ਦੇ ਉੱਤੇ ਵੀ ਔਰ ਕੌਮੀ ਅਸੈਂਬਲੀ ਦੀ ਨਸ਼ਿਸਤ ਦੇ ਉੱਤੇ ਵੀ ਨਵਾਜ਼ ਲੀਗ ਦੇ ਉਮੀਦਵਾਰ ਦਾ ਜਿੱਤਣਾ ਐਡਾ ਸੌਖਾ ਨਹੀਂ ਹੋਵੇਗਾ। ਉਹਦੀ ਵਜ੍ਹਾ ਇਹ ਵੇ ਕਿ ਨਵਾਜ਼ ਲੀਗ ਤੇ ਗਰੋਹਬੰਦੀਆਂ ਦੇ ਵਿੱਚ ਵੱਟ ਜਾਏਗੀ। ਪਿਆਰਿਓ, ਜਿਹਦਾ ਫਾਇਦਾ ਅਲਟੀਮੇਟਲੀ ਦੂਸਰੀਆਂ ਸਿਆਸੀ ਜਮਾਤਾਂ ਦੇ ਉਮੀਦਵਾਰਾਂ ਨੂੰ ਹੋਵੇਗਾ। PTI ਦੇ ਜਿਹੜੇ ਉਮੀਦਵਾਰ ਨੇ ਮੁਹੰਮਦ ਅਹਿਮਦ ਚੱਠਾ, ਮੈਂ ਅੱਗੇ ਤੁਹਾਡੀ ਸੇਵਾ 'ਚ ਅਰਜ਼ ਕੀਤੀ ਕਿ ਵੱਡੇ ਬਾਪ ਦਾ ਬੇਟਾ ਹੈ, ਬੜੇ ਮਾਰੂਫ ਪਾਰਲੀਮੈਂਟੇਰੀਅਨ ਔਰ ਬੜੇ ਬੇਦਾਗ ਕਿਰਦਾਰ ਦੇ ਹਾਮਲ ਸਨ ਜਨਾਬ ਹਾਮਦ ਨਾਸਰ ਚੱਠਾ, ਜਿਨ੍ਹਾਂ ਦੇ ਉਹ ਫਰਜ਼ੰਦ ਨੇ ਔਰ ਉਹ ਤਹਿਰੀਕ ਇਨਸਾਫ ਦੇ ਉਮੀਦਵਾਰ ਨੇ MNA ਦੇ ਵਾਸਤੇ, ਇਸੇ ਹੀ ਹਲਕਾ NA 66 ਦੇ ਵਿੱਚੋਂ। ਇਹਨਾਂ ਦਿਨਾਂ ਦੇ ਵਿੱਚ ਤੁਸੀਂ ਸਾਰੇ ਹੀ ਜਾਣਦੇ ਹੋ ਕਿ PTI ਦਾ ਵੋਟ ਬੈਂਕ ਵੀ ਵਧਿਆ, ਜਦੋਂ ਕਿ ਦੂਜੇ ਪਾਸੇ ਨਵਾਜ਼ ਲੀਗ ਦਾ ਵੋਟ ਬੈਂਕ ਘਟਿਆ ਤੇ ਹੈ ਹੀ ਸੀ। ਜਿਹੜਾ ਟਿਕਟਾਂ ਅਵਾਰਡ ਕਰਨ ਵਾਲਾ ਕੰਮ ਹੋਇਆ, ਉਹਨੇ ਬਲਦੀ ਦੇ ਉੱਤੇ ਤੇਲ ਪਾ ਛੱਡਿਆ, ਇੰਜ ਸਮਝ ਲਓ। ਵਜ਼ੀਰਾਬਾਦ ਦੇ ਜਿੱਥੋਂ ਦੇ ਕਿ 1.5 ਲੱਖ ਵੋਟਰ ਨੇ, ਵੱਡਾ ਸ਼ਹਿਰ ਹੈ ਇਸ ਹਲਕਾ PP 35 ਦਾ। ਇਸੇ ਤਰ੍ਹਾਂ ਅਲੀਪੁਰ ਚੱਠਾ ਵੱਡਾ ਨਗਰ ਹੈ ਹਲਕਾ PP 36 ਦਾ। ਇਹਨਾਂ ਦੋਵਾਂ ਸ਼ਹਿਰਾਂ ਦੇ ਵਸਨੀਕਾਂ ਦਾ ਤੇ ਇਹ ਮੁਤਾਲਬਾ ਸੀ ਕਿ ਐਤਕੀ ਸ਼ਹਿਰ ਦੇ ਬੰਦੇ ਨੂੰ ਟਿਕਟ ਦਿੱਤੀ ਜਾਏ, ਕਿਉਂਕਿ ਜਦੋਂ ਦਾ ਪਾਕੋ ਹਿੰਦ ਬਣਿਆ ਹਮੇਸ਼ਾ ਸਰਾਊਂਡਿੰਗਸ ਦੇ ਪਿੰਡਾਂ ਥਾਵਾਂ ਦੇ ਵਿੱਚ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਸਨ। ਐਤਕੀ ਆਵਾਮ ਦੀ, ਸ਼ਹਿਰੀਆਂ ਦੀ ਇਹ ਮੰਗ ਸੀ ਕਿ ਵਜ਼ੀਰਾਬਾਦ ਸ਼ਹਿਰ ਦੇ ਵਿੱਚ ਟਿਕਟ ਦਿੱਤੀ ਜਾਏ। ਇਸੇ ਤਰ੍ਹਾਂ ਅਲੀਪੁਰ ਚੱਠੇ ਵਾਲੇ ਵੀ ਇਹ ਆਖ ਰਹੇ ਸਨ ਵੀ ਸਾਡੇ ਅਲੀਪੁਰ ਦੇ ਕਿਸੇ ਫਰਜ਼ੰਦ ਨੂੰ ਟਿਕਟ ਨਾਲ ਨਵਾਜ਼ਿਆ ਜਾਏ।
लेकिन पार्टी का अपना एक म्यार है, अपना एक पैरामीटर है। कायदीन ने पता नहीं की समझ के की सोच के नवे चेहरे लियाते। इन्हां बारे इंशाअल्लाह असी अपने अगले विलाग दे विच तुहाडे हजूर अपना तज्जिया पेश करांगे। हुण चूंकि वक्त काफ़ी हो गया है तो सानू दिओ इजाज़त। रब राखा ते अल्लाह बेली। ओ चल मेले नू चली। रौनक हो जाऊं चट में, चल मेले नू चलिए। ओ रौनक हो जाऊं चट में, चल मेले नू चलिए। मल्ला कट कुड़ दे वट में, चल मेले नू चलिए। हाय चल मेले नू चलिए। ओ चल